गल करदे हां जी लतीफपुरा दी। सोशल मीडिया ते खबरां इंनियां वायरल होईयां जी। उस तो बाद समाज सेवी संस्थावां नूं भी अपील की गई, लोकां वल्लों जिहड़ियां कह लो भी लानतां पाईयां गईयां कि चारे पासे जदों भी कोई दुख पहुंचदा, लोकां दे समस्यावां हुंदियां ने तां बहुत सारियां समाज सेवी संस्थावां ने उत्थे जाके अपना मुड़ वसेवे लई लोकां दे उपचार करदियां ने। पर पंजाब दे विच लोकां नूं, पंजाबी लोकां नूं भीड़ पई है तां कोई नहीं खड़िया। ਜਦੋਂ ਅਸੀਂ ਗੱਲ ਕਰਦੇ ਹਾਂ ਸਿੱਖ ਰਾਜ ਦੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹੜਾ ਕਿ ਉਹ ਰਾਜ ਅਜਿਹਾ ਸੀ, ਜਦੋਂ ਅਸੀਂ ਲਿਖਿਆ ਹੁੰਦਾ ਇਤਿਹਾਸ ਦੇ ਵਿੱਚ ਇਹ ਮਿਲਦਾ ਕਿ ਜਦੋਂ ਕਿਸੇ ਕੁੱਤੇ ਦੇ ਵੀ ਕੋਈ ਕੈਂਠਾ ਪਾ ਦਿੰਦਾ ਸੀ ਜਾਂ ਕਿਸੇ ਕੁੱਤੇ ਦੇ ਗਲ 'ਚ ਕੋਈ ਚੀਜ਼ ਬੰਨ੍ਹ ਦਿੰਦਾ ਸੀ ਤਾਂ ਉਹ ਵੀ ਨਹੀਂ ਸੀ ਰਹਿੰਦੀ, ਉਹ ਵੀ ਸੇਫ ਰਹਿੰਦੀ ਸੀ, ਵੀ ਉਵੇਂ ਜਿੱਕਰੋਂ ਘਰ ਮੁੜ ਆਉਂਦੀ ਸੀ। ਪਰ ਅੱਜ ਕੀ ਆ, ਅੱਜ ਜਿਹੜੀ ਸਰਕਾਰ ਸੱਤਾ ਦੇ ਵਿੱਚ ਆ, ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੀ ਆ, ਅਸੀਂ ਆਮ ਲੋਕਾਂ ਵਾਂਗ ਰਹਾਂਗੇ, ਆਮ ਲੋਕਾਂ ਦੀ ਗੱਲ ਕਰਾਂਗੇ, ਤਾਂ ਉਸ ਸਰਕਾਰ ਨੇ ਆਮ ਲੋਕਾਂ ਨੂੰ ਇੱਕ ਘਰਾਂ ਚੋਂ ਕੁੱਲੀਆਂ ਤੱਕ ਸੀਮਿਤ ਕਰਤਾ। ਜੇਕਰ ਸਰਕਾਰ ਨੇ ਕਿਹਾਗਾ ਹੁਣ ਕਿ ਅਸੀਂ ਘਰ ਬਣਾ ਕੇ ਦੇਵਾਂਗੇ, 2 ਬੈਡਰੂਮ ਹੋਣਗੇ, 1 ਕਿਚਨ ਹੋਊਗਾ, 1 ਲੂਬੀ ਹੋਊਗੀ, ਵਧੀਆ ਫਲੈਟ ਹੋਣਗੇ, ਤਾਂ ਫਿਰ ਸਰਕਾਰ ਨੂੰ ਉਸ ਜਿਹੜੇ ਕੱਲ ਉੱਥੇ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਸੰਘੇੜੇ ਹੋਰੀ, ਤਾਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਉਹਨਾਂ ਨੇ ਪਹਿਲਾਂ ਘਰ ਬਣਾਏ ਹੋਏ ਸੀ ਉਹ ਕੀ ਉਹਨਾਂ ਨੂੰ ਦੁੱਖ ਦਿੰਦੇ ਸੀ? ਫਿਰ ਜੇਕਰ ਉਸੇ ਜਗ੍ਹਾ 'ਤੇ ਤੁਸੀਂ ਨਵੇਂ ਫਲੈਟ ਸ਼ੁਰੂ ਕਰ ਰਹੇ ਹੋ। ਗੱਲ ਕਰਦੇ ਆ ਜੀ ਬਹਿਬਲ ਕਲਾ ਗੋਲੀकांड ਦੀ, ਜਿਹਦੇ ਵਿੱਚ ਜਿਹੜੇ ਪੀੜਤ ਨੇ ਜਾਂ ਚਿੰਤਤ ਨੇ ਉਹਨਾਂ ਦਾ ਅੱਜ ਇਕੱਠ ਹੋਣ ਜਾ ਰਿਹਾ ਜੀ, ਪੰਥਕ ਇਕੱਠ ਹੋਣ ਜਾ ਰਿਹਾ। ਸੋ ਕੀ ਲੱਗਦਾ ਹੈ ਕਿ ਜੋ ਸਰਕਾਰ ਨੇ ਆਪਣੇ ਵਾਅਦੇ ਕੀਤੇ ਸੀ ਉਹ ਉਹਨਾਂ ਦੇ ਪੂਰੇ ਹੋ ਜਾਣਗੇ? ਬਹਿਬਲ ਕਲਾਂ ਗੋਲੀकांड ਦਾ ਮਸਲਾ ਜਿਹੜਾ ਉਹ ਇਹਨਾਂ ਦੀਆਂ ਰੋਟੀਆਂ ਸੇਕਣ ਤੱਕ ਸੀਮਿਤ ਰਹਿ ਗਿਆ। ਸਰਕਾਰੀ ਜਿਹੜੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਆ ਉਹ ਰੋਟੀਆਂ ਸੇਕਦੀ ਆ ਹਮੇਸ਼ਾ। ਪੰਜਾਬ ਦੇ ਮੱਥੇ ਤੇ ਲੱਗਿਆ ਕਲੰਕ ਆ ਜਿਹੜਾ ਉਹ ਕਦੇ ਵੀ ਧੋਤਾ ਨਹੀਂ ਜਾਣਾ। ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੈਂ ਗੱਲ ਕਰੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟਾਂ ਤੋਂ ਪਹਿਲਾਂ ਜਦੋਂ ਇਹ ਸੀਐਮ ਦਾ ਚਿਹਰਾ ਐਲਾਨੇ ਜਾਂਦੇ ਨੇ ਤਾਂ ਉਹ ਔਨ ਰਿਕਾਰਡ ਪਈ ਆ, ਉਹਨਾਂ ਨੇ ਕਿਹਾ ਸੀ ਕਿ ਜੇਕਰ ਮਸਾਲੀਆ ਸਜ਼ਾਵਾਂ ਨਾ ਦਿੱਤੀਆਂ ਤਾਂ ਸਾਡਾ ਸੱਤਾ 'ਚ ਆਉਣ ਦਾ ਕੋਈ ਫਾਇਦਾ ਨਹੀਂ। ਜੇਕਰ ਮਸਾਲੀਆਂ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ ਕੋਈ ਕਿਸੇ ਨੇ ਅੱਜ ਦਰਬਾਰ ਸਾਹਿਬ ਦਾ ਜੰਗਲਾ ਟੱਪ ਕੇ ਅੱਗੇ ਵਧਣ ਦੀ ਜ਼ਰੂਰਤ ਨਹੀਂ ਸੀ ਕਰਨੀ। ਤਾਂ ਸੁਖਰਾਜ ਸਿੰਘ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਾਨੂੰ ਗੁੰਮਰਾਹ ਕੀਤਾ ਜਾਂਦਾ। ਜਦੋਂ ਅਸੀਂ ਇਕੱਠ ਕਰਨ ਦੀ ਗੱਲ ਕਰਦੇ ਹਾਂ ਉਦੋਂ ਕਦੇ ਵੱਡੇ ਬਾਦਲ ਸਾਹਿਬ ਨੂੰ ਸੁਨੇਹਾ ਭੇਜ ਦਿੰਦੇ ਆ, ਕਦੇ ਛੋਟੇ ਬਾਦਲ ਸਾਹਿਬ ਨੂੰ ਸੁਨੇਹਾ ਭੇਜ ਦਿੰਦੇ ਆ, ਕਦੇ ਸੁਨੀਲ ਸੈਣੀ ਨੂੰ ਸੁਨੇਹਾ ਭੇਜ ਦਿੰਦੇ ਆ। ਤਾਂ ਫਿਰ ਇਹਦਾ ਇਨਸਾਫ ਕਦੋਂ ਹੋਊਗਾ? 7 ਸਾਲ ਹੋ ਗਏ ਜੀ ਅੱਜ ਪੂਰਾ ਇਸ ਬੇਅਦਬੀ ਦੇ ਮੁੱਦੇ ਨੂੰ, ਬਹਿਮਣ ਕਲਾਂ ਦੇ ਮੁੱਦੇ ਨੂੰ ਲੰਘਦੇ ਨੂੰ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪੰਜਾਬ ਦੀਆਂ ਖਬਰਾਂ ਦੀ ਕਰਾਂਗੇ ਜੀ ਸਮੀਖਿਆ। ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਹਰਜਿੰਦਰ, ਜੋ ਕਿ ਇਸ ਸਮੇਂ ਪੰਜਾਬ ਦੇ ਸਟੂਡੀਓ ਦੇ ਵਿੱਚ ਮੌਜੂਦ ਨੇ। ਸਵਾਗਤ ਹੈ ਹਰਜਿੰਦਰ ਜੀ। ਜੀ ਬਹੁਤ ਬਹੁਤ ਧੰਨਵਾਦ ਜੀ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਸਰਕਾਰਾਂ ਜ਼ਖਮ ਦਿੰਦੀਆਂ ਨੇ, ਫਿਰ ਪੱਟੀ ਮੱਲਮ ਪੱਟੀ ਕਰਨ ਦੀ ਗੱਲ ਕਰਦੀਆਂ ਨੇ। ਗੱਲ ਕਰਦੇ ਹਾਂ ਜੀ ਲਤੀਫਪੁਰਾ ਦੀ। ਸੋਸ਼ਲ ਮੀਡੀਆ ਤੇ ਖਬਰਾਂ ਇੰਨੀਆਂ ਵਾਇਰਲ ਹੋਈਆਂ ਜੀ। ਉਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਗਈ, ਲੋਕਾਂ ਵੱਲੋਂ ਜਿਹੜੀਆਂ ਕਹਿ ਲਓ ਵੀ ਲਾਨਤਾਂ ਪਾਈਆਂ ਗਈਆਂ ਕਿ ਚਾਰੇ ਪਾਸੇ ਜਦੋਂ ਵੀ ਕੋਈ ਦੁੱਖ ਪਹੁੰਚਦਾ, ਲੋਕਾਂ ਦੇ ਸਮੱਸਿਆਵਾਂ ਹੁੰਦੀਆਂ ਨੇ ਤਾਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਉੱਥੇ ਜਾ ਕੇ ਆਪਣਾ ਮੁੜ ਵਸੇਵੇ ਲਈ ਲੋਕਾਂ ਦੇ ਉਪਚਾਰ ਕਰਦੀਆਂ ਨੇ। ਪਰ ਪੰਜਾਬ ਦੇ ਵਿੱਚ ਲੋਕਾਂ ਨੂੰ, ਪੰਜਾਬੀ ਲੋਕਾਂ ਨੂੰ ਭੀੜ ਪਈ ਹੈ ਤਾਂ ਕੋਈ ਨਹੀਂ ਖੜਿਆ। ਪਰ ਸੋਸ਼ਲ ਮੀਡੀਆ ਤੇ ਇੰਨੀਆਂ ਖਬਰਾਂ ਵਾਇਰਲ ਹੋਈਆਂ ਜੀ। ਸੋਸ਼ਲ ਮੀਡੀਆ ਦੇ ਉੱਤੇ ਚਾਰੇ ਪਾਸੇ ਇੰਨੇ ਲੋਕਾਂ ਨੇ ਜਿਹੜੇ ਕਹਿ ਲਓ ਵੀ ਲਾਹਨਤਾਂ ਪਾਈਆਂ ਜੀ ਸਰਕਾਰ ਨੂੰ। ਉਸ ਤੋਂ ਬਾਅਦ ਹੁਣ ਸਰਕਾਰ ਨੇ ਇਹਨਾਂ ਦੀ ਗੱਲ ਮੰਨੀ ਹੈ ਜੀ। ਕੀ ਕੁਝ ਮੰਨਿਆ ਸਰਕਾਰ ਨੇ? ਕੀ ਜਿਹੜੀਆਂ ਕੰਡੀਸ਼ਨਸ ਹੈਗੀਆਂ ਨੇ ਸਰਕਾਰ ਨੇ ਰੱਖੀਆਂ ਨੇ, ਜਾਂ ਕੀ ਮੁੜ ਵਸੇਵੇ ਲਈ ਉਹਨਾਂ ਦੇ ਘਰ ਬਣਾ ਕੇ ਦੇਵੇਗੀ ਸਰਕਾਰ? ਜੀ ਜੇਕਰ ਅਸੀਂ ਗੱਲ ਕਰਦੇ ਹਾਂ ਨਾ ਪੰਜਾਬ ਦੀ, ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀ ਹਰਜਿੰਦ ਜੀ ਇਸ ਵਿਸ਼ੇ ਦੇ ਉੱਪਰ ਕਿ ਪੰਜਾਬ ਦਾ ਇੱਕ ਵਾਰ ਫੇਰ ਤੋਂ ਉਜਾੜਾ ਕੀਤਾ ਜਾ ਰਿਹਾ ਜੀ। ਜਦੋਂ ਅਸੀਂ ਗੱਲ ਕਰਦੇ ਹਾਂ ਸਿੱਖ ਰਾਜ ਦੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹੜਾ ਕਿ ਉਹ ਰਾਜ ਅਜਿਹਾ ਸੀ, ਜਦੋਂ ਅਸੀਂ ਸੁਣਦੇ ਹਾਂ ਨਾ ਇਤਿਹਾਸ ਬਾਚਦੇ ਜਾਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਜਾਂਦਾ ਸੀ, ਲਿਖਿਆ ਹੁੰਦਾ ਇਤਿਹਾਸ ਦੇ ਵਿੱਚ ਇਹ ਮਿਲਦਾ ਕਿ ਜਦੋਂ ਕਿਸੇ ਕੁੱਤੇ ਦੇ ਵੀ ਕੋਈ ਕੈਂਠਾ ਪਾ ਦਿੰਦਾ ਸੀ ਜਾਂ ਕਿਸੇ ਕੁੱਤੇ ਦੇ ਗਲ 'ਚ ਕੋਈ ਚੀਜ਼ ਬੰਨ੍ਹ ਦਿੰਦਾ ਸੀ ਤਾਂ ਉਹ ਵੀ ਨਹੀਂ ਸੀ ਰਹਿੰਦੀ, ਉਹ ਵੀ ਸੇਫ ਰਹਿੰਦੀ ਸੀ, ਵੀ ਉਵੇਂ ਜਿੱਕਰੋਂ ਘਰ ਮੁੜ ਆਉਂਦੀ ਸੀ।
ਪਰ ਅੱਜ ਕੀ ਆ, ਅੱਜ ਜਿਹੜੀ ਸਰਕਾਰ ਸੱਤਾ ਦੇ ਵਿੱਚ ਆ, ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੀ ਆ, ਅਸੀਂ ਆਮ ਲੋਕਾਂ ਵਾਂਗ ਰਹਾਂਗੇ, ਆਮ ਲੋਕਾਂ ਦੀ ਗੱਲ ਕਰਾਂਗੇ, ਤਾਂ ਉਸ ਸਰਕਾਰ ਨੇ ਆਮ ਲੋਕਾਂ ਨੂੰ ਇੱਕ ਘਰਾਂ ਚੋਂ ਕੁੱਲੀਆਂ ਤੱਕ ਸੀਮਿਤ ਕਰਤਾ। ਤਾਂ ਇਹ ਸਵਾਲ ਬਹੁਤ ਵੱਡਾ ਗਾ, ਇਹ ਬਾਕੀ ਲਾਹਨਤਾਂ ਦਾ ਵਿਸ਼ਾ ਗਾ ਜਿਹੜਾ ਕਿ ਆਪਾਂ ਗੱਲ ਕਰ ਰਹੇ ਹਾਂ। ਸਰਕਾਰ ਨੂੰ ਬੜੀਆਂ ਲਾਹਨਤਾਂ ਪਈਆਂ ਪਿਛਲੇ ਦਿਨਾਂ ਦੇ ਦੌਰਾਨ। ਜੇਕਰ ਸਰਕਾਰ ਨੇ ਕਿਹਾ ਗਾ ਹੁਣ ਕਿ ਅਸੀਂ ਘਰ ਬਣਾ ਕੇ ਦੇਵਾਂਗੇ, 2 ਬੈਡਰੂਮ ਹੋਣਗੇ, 1 ਕਿਚਨ ਹੋਊਗਾ, 1 ਲੂਬੀ ਹੋਊਗੀ, ਵਧੀਆ ਫਲੈਟ ਹੋਣਗੇ, ਤਾਂ ਫਿਰ ਸਰਕਾਰ ਨੂੰ ਉਸ ਜਿਹੜੇ ਕੱਲ ਉੱਥੇ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਸੰਘੇੜੇ ਹੋਰੀ, ਤਾਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਉਹਨਾਂ ਨੇ ਪਹਿਲਾਂ ਘਰ ਬਣਾਏ ਹੋਏ ਸੀ ਉਹ ਕੀ ਉਹਨਾਂ ਨੂੰ ਦੁੱਖ ਦਿੰਦੇ ਸੀ? ਫਿਰ ਜੇਕਰ ਉਸੇ ਜਗ੍ਹਾ ਤੇ ਤੁਸੀਂ ਨਵੇਂ ਫਲੈਟ ਸ਼ੁਰੂ ਕਰ ਰਹੇ ਹੋ, ਇਹਦੇ ਵਿੱਚ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਲੋਕ ਆਪਣਾ ਗੁਜ਼ਾਰਾ ਕਰ ਰਹੇ ਨੇ, ਚੰਗੇ ਤਰੀਕੇ ਨਾਲ ਗੁਜ਼ਾਰਾ ਕਰ ਰਹੇ ਨੇ, ਤਾਂ ਫਿਰ ਉਹਨਾਂ ਦੇ ਤੁਸੀਂ ਘਰ ਢਾਹ ਦਿਓਗੇ। ਇਹ ਕੋਈ ਪੰਜਾਬ ਦੇ ਨਾਲ ਪਹਿਲੀ ਵਾਰ ਨਹੀਂ ਹੋਇਆ, ਇਹ ਪੰਜਾਬ ਦੇ ਨਾਲ ਆਏ ਵਾਰ ਹੁੰਦਾਗਾ, ਪੰਜਾਬ ਦੇ ਲੋਕਾਂ ਦੇ ਨਾਲ ਆਏ ਵਾਰ ਹੁੰਦਾਗਾ। ਜਦੋਂ ਪੰਜਾਬ ਕਿਸੇ ਵੀ ਜ਼ੁਲਮ ਦੇ ਵਿੱਚੋਂ ਦੀ ਲੰਘਦਾ ਜਾਂ ਫਿਰ ਕਿਸੇ ਵੀ ਜ਼ੁਲਮ ਦੇ ਨਾਲ ਟੱਕਰ ਲੈਣ ਲਈ ਮਜਬੂਰ ਹੁੰਦਾ, ਤਾਂ ਉਹ ਹਕੂਮਤਾਂ ਹੀ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਮਜਬੂਰ ਕਰਦੀਆਂ ਨੇ ਉਹਨਾਂ ਲੋਕਾਂ ਨੂੰ। ਆਮ ਲੋਕਾਂ ਦੀ ਕੋਈ ਵੀ ਆ ਕੇ ਇੱਥੇ ਬਾਂਹ ਨਹੀਂ ਫੜਦਾ। ਜੇਕਰ ਅਸੀਂ ਗੱਲ ਕਰਦੇ ਹਾਂ, ਅੱਜ ਉੱਥੇ ਲੰਗਰ ਲਗਾਏ ਜਾ ਰਹੇ ਨੇ, ਅੱਜ ਉੱਥੇ ਟੈਂਟ ਦਿੱਤੇ ਜਾ ਰਹੇ ਨੇ, ਚੰਗੀ ਗੱਲ ਆ ਦਿੱਤੇ ਜਾ ਰਹੇ ਨੇ, ਪਰ ਇਹ ਕਿਉਂ ਨਹੀਂ ਪਹਿਲਾਂ ਕਿਉਂ ਨਹੀਂ ਮਨ ਦੇ ਵਿੱਚ ਵਿਚਾਰ ਆਏ? ਪਹਿਲਾਂ ਕਿਉਂ ਨਹੀਂ ਇਹ ਦੇਖਿਆ ਗਿਆ ਕਿ ਉਹ ਲੋਕ ਅੱਜ ਸੜਕਾਂ ਦੇ ਕਿਨਾਰੇ ਤੇ ਬੈਠੇ ਨੇ, ਉਹ ਲੋਕ ਉੱਥੇ ਲੈਂਪ ਜਗਾ ਜਾ ਕੇ ਉਹਨਾਂ ਦੇ ਜਿਹੜੇ ਜਵਾਕ ਨੇ ਜਿਨ੍ਹਾਂ ਦੇ ਪੇਪਰ ਸਿਰ ਤੇ ਨੇ, ਤੇ ਉਹ ਜਵਾਕ ਅੱਜ ਉੱਥੇ ਲੈਂਪ ਜਗਾ ਕੇ ਆਦੀ ਪੜ੍ਹਾਈ ਸ਼ੁਰੂ ਕਰ ਰਹੇ ਨੇ, ਪੜ੍ਹ ਰਹੇ ਨੇ। ਉਹ ਕੀ ਪੇਪਰ ਦੇ ਵਿੱਚ ਉਹ ਕੁਝ ਲਿਖ ਸਕਣਗੇ? ਕੀ ਉਹਨਾਂ ਦਾ ਭਵਿੱਖ ਸੇਫ ਹੋਊਗਾ? ਕੀ ਉਹਨਾਂ ਦਾ ਭਵਿੱਖ? ਇਹ ਸਰਕਾਰ ਨੂੰ ਸਾਰੇ ਦੇ ਸਾਰੇ ਸਵਾਲ ਨੇ ਜਿਹੜੇ ਅੱਜ ਆਪਾਂ ਕਰ ਰਹੇ ਹਾਂ। ਕਿ ਉਹ ਜਿਹੜੇ ਛੋਟੇ ਛੋਟੇ ਬੱਚੇ ਸੜਕਾਂ ਤੇ ਭੁੱਖੇ ਮਰਨ ਦੀ ਕਗਾਰ ਤੇ ਨੇ, ਜਿਹੜੇ ਛੋਟੇ ਛੋਟੇ ਬੱਚੇ ਰੋ ਰਹੇ ਨੇ, 1.5 ਸਾਲ ਦੀ ਜਵਾਕੜੀ ਅੱਜ ਆਪਦੀ ਮਾਂ ਨੂੰ ਕਹਿ ਰਹੀ ਹੈ ਕਿ ਮੰਮਾ ਤੂੰ ਰੋ ਨਾ, ਆਪਾਂ ਕੋਈ ਨਵਾਂ ਘਰ ਬਣਾ ਲਾਂਗੇ, ਤਾਂ ਸਰਕਾਰ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਆ ਇਹ। ਜਿਹੜੀ ਸਰਕਾਰ ਕਿਤੇ ਗੁਜਰਾਤ ਦੇ ਵਿੱਚ ਜਾ ਕੇ ਗਰਬੇ ਕਰਦੀ ਆ, ਕਿਤੇ ਗੁਜਰਾਤ ਚੋਣਾਂ ਦੇ ਵਿੱਚ ਜਾ ਕੇ ਸਾਥ ਦਿੰਦੀ ਆ, ਕਦੇ ਹਿਮਾਚਲ ਚੋਣਾਂ ਦੇ ਵਿੱਚ ਜਾ ਕੇ ਸਾਥ ਦਿੰਦੀ ਆ, ਤਾਂ ਫਿਰ ਉਹ ਸਰਕਾਰ ਨੂੰ ਆਪਣੇ ਲੋਕਾਂ ਦਾ ਖਿਆਲ ਕਿਉਂ ਨਹੀਂ ਆਇਆ? ਤਾਂ ਸ਼ਾਇਦ ਸਰਕਾਰ ਬਣਨ ਤੋਂ ਪਹਿਲਾਂ ਇਹ ਕਹਿੰਦੀ ਹੁੰਦੀ ਸੀ ਕਿ ਅਸੀਂ ਦਿੱਲੀ ਮਾਡਲ ਲਿਆਵਾਂਗੇ, ਤਾਂ ਫਿਰ ਸ਼ਾਇਦ ਇਹੋ ਹੀ ਦਿੱਲੀ ਮਾਡਲ ਆ ਕਿ ਲੋਕਾਂ ਨੂੰ ਘਰਾਂ ਤੋਂ ਬੇਘਰ ਕਰ ਦਿਓ। ਇਹ ਬੜਾ ਇੱਕ ਅਸੀਂ ਲਾਹਨਤ ਦਾ ਵਿਸ਼ੇ ਕਹਾਂਗੇ ਕਿ ਜਿਹੜੇ ਲੋਕ ਕੱਲ ਪ੍ਰੈਸ ਕਾਨਫਰੰਸ ਕਰ ਰਹੇ ਸੀ, ਮੀਡੀਆ ਦੇ ਸਾਹਮਣੇ ਬੈਠੇ ਸੀ, ਉਹਨਾਂ ਨੂੰ ਥੋੜੀ ਬਹੁਤੀ ਵੀ ਇਹ ਸ਼ਰਮ ਹੈਗੀ ਆ। ਜੇਕਰ ਉਹਨਾਂ ਲੋਕਾਂ ਨੂੰ ਥੋੜਾ ਬਹੁਤਾ ਵੀ ਆਪਣੇ ਆਪ ਕੀਤੀਆਂ ਤੇ ਸ਼ਰਮਿੰਦਗੀ ਮਹਿਸੂਸ ਹੋ ਰਹੀ ਆ, ਤਾਂ ਉਹ ਲੋਕ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਬੈਠਣ ਜਿਹੜੇ ਲੋਕ ਅੱਜ ਤੋਂ 5 ਦਿਨ ਪਹਿਲਾਂ ਸੜਕਾਂ ਤੇ ਆ ਕੇ ਬਿਠਾ ਦਿੱਤੇ ਸੀ ਉਹਨਾਂ ਲੋਕਾਂ ਨੇ। ਉਹ ਕੋਈ ਉੱਥੇ ਭੁਚਾਲ ਨਹੀਂ ਆਇਆ, ਕੋਈ ਉੱਥੇ ਕੋਈ ਹੜ੍ਹ ਨਹੀਂ ਆਏ ਕਿ ਉਹ ਘਰ ਢਹਿ ਗਏ ਨੇ। ਉਹ ਘਰ ਇਹਨਾਂ ਦੀ ਦੇਣ ਆ, ਇਹਨਾਂ ਨੇ ਢਾਏ ਨੇ। ਉੱਥੇ ਇੱਥੋਂ ਤੱਕ ਵੀ ਆਇਆ ਉੱਥੇ ਵਿੱਚ ਜਿਹੜੇ ਬੇਜਵਾਨ ਜਾਨਵਰ ਨੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ। ਤਾਂ ਤੁਸੀਂ ਦੇਖੋ ਕਿ ਸਰਕਾਰ ਕਿੱਥੋਂ ਤੱਕ ਜਾ ਸਕਦੀ ਆ। ਪੰਜਾਬ ਨੂੰ ਫੇਰ ਉਸੇ ਅੱਗ ਦੇ ਵਿੱਚ ਧੱਕਿਆ ਜਾ ਰਿਹਾ। 1984 1995 1992 ਦਾ ਜਿਹੜਾ ਦੌਰ ਆ ਫੇਰ ਯਾਦ ਕਰਵਾਇਆ ਜਾ ਰਿਹਾ। 1947 ਦਾ ਜਿਹੜਾ ਦੌਰ ਆ ਜਦੋਂ ਪੰਜਾਬ ਦਾ ਉਜਾੜਾ ਹੋਇਆ ਸੀ, ਪੰਜਾਬ ਦੇ 2 ਹਿੱਸੇ ਹੋਏ ਸੀ, ਫੇਰ ਉਹ ਦੌਰ ਯਾਦ ਕਰਾਇਆ ਜਾ ਰਿਹਾ ਜਦੋਂ 1966 ਦੇ ਵਿੱਚ ਪੰਜਾਬੀ ਸੂਬਾ ਜਿੰਦਾਬਾਦ ਦਾ ਨਾਰਾ ਲਾਉਣ ਤੇ ਗੋਲੀ ਮਾਰ ਦਿੱਤੀ ਜਾਂਦੀ ਸੀ, ਤੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਫਾਂਸੀ ਤੇ ਚੜਾ ਦਿੱਤਾ ਜਾਂਦਾ ਸੀ, ਜੇਲ੍ਹ 'ਚ ਸੁੱਟ ਦਿੱਤਾ ਜਾਂਦਾ ਸੀ। ਤਾਂ ਪੰਜਾਬ ਨੂੰ ਫੇਰ ਉਸੇ ਦੌਰ ਦੇ ਵਿੱਚ ਵੀ ਲੰਘਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਜੀ ਗੱਲ ਕਰਦੇ ਆ ਜੀ ਬਾਈਬਲ ਕਲਾ ਗੋਲੀकांड ਦੀ, ਜਿਹਦੇ ਵਿੱਚ ਜਿਹੜੇ ਪੀੜਤ ਨੇ ਜਾਂ ਚਿੰਤਤ ਨੇ ਉਹਨਾਂ ਦਾ ਅੱਜ ਇਕੱਠ ਹੋਣ ਜਾ ਰਿਹਾ ਜੀ, ਪੰਥਕ ਇਕੱਠ ਹੋਣ ਜਾ ਰਿਹਾ। ਸੋ ਕੀ ਲੱਗਦਾ ਹੈ ਕਿ ਜੋ ਸਰਕਾਰ ਨੇ ਆਪਣੇ ਵਾਅਦੇ ਕੀਤੇ ਸੀ ਉਹ ਉਹਨਾਂ ਦੇ ਪੂਰੇ ਹੋ ਜਾਣਗੇ? ਸਰਕਾਰ ਦੇ ਉੱਪਰ ਫੇਰ ਉਹੀ ਗੱਲ ਆ। ਅੱਜ ਹਰਜਿੰਦਰ ਜੀ ਆਪਾਂ ਥੋੜਾ ਜਿਹਾ ਜਿਹੜੇ ਮੁੱਦੇ ਵੀ ਉਹੋ ਜਿਹੇ ਛੇੜ ਲਏ ਆ ਜਿਹੜੇ ਮੁੱਦਿਆਂ ਦੇ ਉੱਪਰ ਨਾ ਹੀ ਤਾਂ ਚੁੱਪ ਕੀਤਾ ਬਣਦਾ ਤੇ ਨਾ ਹੀ ਇਹਨਾਂ ਨੂੰ ਆਪਾਂ ਬਾਚੇ ਤੋਂ ਬਿਨਾਂ ਰਹਿ ਸਕਦੇ ਹਾਂ, ਕਿਉਂਕਿ ਅੱਜ ਆਪਾਂ ਮੁੱਦੇ ਵੀ ਕੁਝ ਉਹੇ ਜਿਹੇ ਆ ਕਿਉਂਕਿ ਪੰਜਾਬ ਦੇ ਨਾਲ ਹੀ ਸੰਬੰਧਿਤ ਨੇ ਸਾਰੇ ਮੁੱਦੇ। ਜੀ ਬਾਈਬਲ ਕਲਾਂ ਗੋਲੀकांड ਦਾ ਮਸਲਾ ਜਿਹੜਾ ਉਹ ਇਹਨਾਂ ਦੀਆਂ ਰੋਟੀਆਂ ਸੇਕਣ ਤੱਕ ਸੀਮਿਤ ਰਹਿ ਗਿਆ। ਜਿਹੜੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਆ ਉਹ ਰੋਟੀਆਂ ਸੇਕਦੀ ਆ ਹਮੇਸ਼ਾ। ਪੰਜਾਬ ਦੇ ਮੱਥੇ ਤੇ ਲੱਗਿਆ ਕਲੰਕ ਆ ਜਿਹੜਾ ਉਹ ਕਦੇ ਵੀ ਧੋਤਾ ਨਹੀਂ ਜਾਣਾ। ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੈਂ ਗੱਲ ਕਰੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟਾਂ ਤੋਂ ਪਹਿਲਾਂ ਜਦੋਂ ਇਹ ਸੀਐਮ ਦਾ ਚਿਹਰਾ ਐਲਾਨੇ ਜਾਂਦੇ ਨੇ ਤਾਂ ਉਹ ਔਨ ਰਿਕਾਰਡ ਪਈ ਆ, ਉਹਨਾਂ ਨੇ ਕਿਹਾ ਸੀ ਕਿ
ਜੇਕਰ ਮਸਾਲੀਆ ਸਜ਼ਾਵਾਂ ਨਾ ਦਿੱਤੀਆਂ ਤਾਂ ਸਾਡਾ ਸੱਤਾ 'ਚ ਆਉਣ ਦਾ ਕੋਈ ਫਾਇਦਾ ਨਹੀਂ। ਜੇਕਰ ਮਸਾਲੀਆਂ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ ਕੋਈ ਕਿਸੇ ਨੇ ਅੱਜ ਦਰਬਾਰ ਸਾਹਿਬ ਦਾ ਜੰਗਲਾ ਟੱਪ ਕੇ ਅੱਗੇ ਵਧਣ ਦੀ ਜ਼ਰੂਰਤ ਨਹੀਂ ਸੀ ਕਰਨੀ। ਤਾਂ ਫਿਰ ਮਾਨ ਸਾਹਿਬ ਅੱਜ ਸਰਕਾਰ ਤਾਂ ਤੁਹਾਡੀ ਹੈ ਨਾ, ਤੁਸੀਂ ਦਿਓ ਮਸਾਲੀਆਂ ਸਜ਼ਾਵਾਂ। ਜਿਨ੍ਹਾਂ ਨੇ ਬਹਿਮਲ ਕਲਾਂ ਗੋਲੀ ਕਰੀ ਕਾਂਡ ਕਰਿਆ, ਜਿਨ੍ਹਾਂ ਨੇ ਬਹਿਮਲ ਕਲਾਂ ਦੇ ਵਿੱਚ ਬੁਰਜ ਜਵਾਰ ਕੇ ਤੋਂ ਸਰੂਪ ਚੋਰੀ ਕਰਕੇ ਤੇ ਕੰਨਾਂ ਦੇ ਪੋਸਟਰ ਲਾਤੇ ਵੱਡੇ ਵੱਡੇ ਕਿ ਤੁਹਾਡਾ ਗੁਰੂ ਤੁਹਾਡਾ ਪਿਤਾ ਸਾਡੇ ਹਵਾਲੇ ਆ, ਜੇ ਹਿੰਮਤ ਹੈ ਤਾਂ ਲੱਭ ਲਓ। ਫਿਰ ਅੱਜ ਮਾਨ ਸਾਹਿਬ ਕਿਉਂ ਨਹੀਂ ਗੱਲ ਸੁਣਦੇ? ਅੱਜ ਮਾਨ ਸਾਹਿਬ ਨੂੰ ਕਿਉਂ ਨਹੀਂ ਦਿਖਦਾ? ਉੱਥੇ 1.5 ਮਹੀਨਾ ਪਹਿਲਾਂ ਅੱਜ ਤੋਂ ਸਪੀਕਰ ਕਰਤਾਰ ਸਿੰਘ ਸੰਧਵਾ ਜਾਂਦੇ ਨੇ, ਉਹ ਕਹਿੰਦੇ ਨੇ ਕਿ ਅਸੀਂ 1.5 ਮਹੀਨੇ ਬਾਅਦ ਸ਼ੁਕਰਾਨੇ ਦਾ ਪਾਠ ਕਰਵਾਵਾਂਗੇ, ਅਸੀਂ 1.5 ਮਹੀਨੇ ਬਾਅਦ ਰੱਬ ਸੁੱਖ ਰੱਖੇਗੇ ਇੱਥੋਂ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਘਰਾਂ ਨੂੰ ਜਾਣ ਆਪੋ ਆਪਣੇ ਲੋਕ, ਅਸੀਂ ਇਨਸਾਫ ਦੇਵਾਂਗੇ। ਤਾਂ ਫਿਰ ਇੱਥੇ ਸਰਕਾਰ ਕਿਉਂ ਨਹੀਂ ਸੋਚਦੀ? ਸਰਕਾਰ ਕਿਉਂ ਸਿਆਸੀ ਰੋਟੀਆਂ ਸੇਕਣ ਤੇ ਹੋਈ ਪਈ ਆ? ਸਰਕਾਰ ਨੂੰ ਦੇਖਣਾ ਚਾਹੀਦਾ ਕਿ ਇਹ ਸਾਡਾ ਕੱਲਿਆਂ ਦਾ ਗੁਰੂ ਪਿਤਾ ਨਹੀਂ, ਇਹ ਸਾਰਿਆਂ ਦਾ ਸ਼ਬਦ ਆ, ਜਿਹੜਾ ਸ਼ਬਦ ਗੁਰੂ ਸਾਰੇ ਪੰਜਾਬੀਆਂ ਦਾ ਗਾ, ਉਹ ਇਕੱਲੇ ਸਿੱਖਾਂ ਦਾ ਨਹੀਂ ਹੈਗਾ। ਉੱਥੇ ਬਹਿਮਲ ਕਲਾਂ ਦੀ ਧਰਤੀ ਤੇ ਕਰਤਾਰ ਸਿੰਘ ਸੰਧਵਾ ਆਉਂਦੇ ਨੇ ਤਾਂ ਅੱਜ ਫਿਰ ਉੱਥੇ ਇੱਕ ਵੱਡਾ ਇਕੱਠ ਰੱਖਿਆ ਜਾ ਰਿਹਾ, ਜਿਸ ਦੇ ਵਿੱਚ ਬਹਿਮਲ ਕਲਾਂ ਭਾਈ ਸੁਖਰਾਜ ਸਿੰਘ ਦੇ ਵੱਲੋਂ ਐਲਾਨ ਕੀਤਾ ਜਾਣਾ ਕੁਛ ਨਾ ਕੁਛ, ਤਾਂ ਸ਼ਾਇਦ ਸਰਕਾਰ ਨੂੰ ਸੋਚਣ ਦੇ ਲਈ ਮਜਬੂਰ ਕੀਤਾ ਜਾਵੇਗਾ। ਪਿਛਲੇ ਦਿਨੀ ਉਪ ਮੁੱਖ ਮੰਤਰੀ ਜਿਹੜੇ ਕਿ ਸਾਬਕਾ ਉਪ ਮੁੱਖ ਮੰਤਰੀ ਹੁੰਦੇ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਤੋਂ ਪੁੱਛਗਿੱਛ ਹੁੰਦੀ ਆ, ਪੁਲਿਸ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਹੁੰਦੀ ਆ। ਤਾਂ ਜਦੋਂ ਸੁਖਰਾਜ ਦੇ ਨਾਲ ਗੱਲ ਕਰਦੇ ਹਾਂ ਤਾਂ ਸੁਖਰਾਜ ਕਹਿੰਦਾ ਸਾਡੇ ਮਲਮਾਂ ਤੇ ਇੱਕ ਬਸ ਪੱਟੀ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਫੱਟਾਂ ਦੇ ਪੱਟੀ ਜਾਂ ਮਲਮ ਪੱਟੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਸੁਖਰਾਜ ਸਿੰਘ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਾਨੂੰ ਗੁੰਮਰਾਹ ਕੀਤਾ ਜਾਂਦਾ। ਜਦੋਂ ਅਸੀਂ ਇਕੱਠ ਕਰਨ ਦੀ ਗੱਲ ਕਰਦੇ ਹਾਂ ਉਦੋਂ ਕਦੇ ਵੱਡੇ ਬਾਦਲ ਸਾਹਿਬ ਨੂੰ ਸੁਨੇਹਾ ਭੇਜ ਦਿੰਦੇ ਆ, ਕਦੇ ਛੋਟੇ ਬਾਦਲ ਸਾਹਿਬ ਨੂੰ ਸੁਨੇਹਾ ਭੇਜ ਦਿੰਦੇ ਆ, ਕਦੇ ਸਮੇਧ ਸੈਣੀ ਨੂੰ ਸੁਨੇਹਾ ਭੇਜ ਦਿੰਦੇ ਆ। ਤਾਂ ਫਿਰ ਇਹਦਾ ਇਨਸਾਫ ਕਦੋਂ ਹੋਊਗਾ? 7 ਸਾਲ ਹੋ ਗਏ ਜੀ ਅੱਜ ਪੂਰਾ ਇਸ ਬੇਅਦਬੀ ਦੇ ਮੁੱਦੇ ਨੂੰ, ਬਹਿਮਲ ਕਲਾਂ ਦੇ ਮੁੱਦੇ ਨੂੰ ਲੰਘਦੇ ਨੂੰ। ਇਹਦੇ ਉੱਪਰ ਹਮੇਸ਼ਾ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਨੇ, ਕਿਉਂਕਿ ਜਿਹੜੇ ਉੱਥੇ ਸ਼ਹੀਦ ਹੋ ਗਏ 2 ਜਾਣੇ, ਉਹਨਾਂ ਦੇ ਸਿਵਿਆਂ ਦੇ ਉੱਪਰ ਰੋਟੀਆਂ ਸੇਕਣ ਦੇ ਲਈ ਪਹੁੰਚ ਜਾਂਦੇ ਆ। ਕੋਈ ਵੀ ਹੋਵੇ ਉਹ ਸੱਤਾ ਦੇ ਵਿੱਚ, ਬੇਸ਼ੱਕ ਉਹ ਕਾਂਗਰਸ ਹੋਵੇ, ਬੇਸ਼ੱਕ ਉਹ ਅਕਾਲੀ ਦਲ ਹੋਵੇ, ਬੇਸ਼ੱਕ ਉਹ ਆਮ ਆਦਮੀ ਪਾਰਟੀ ਹੋਵੇ। ਤਾਂ ਦੇਖਣ ਵਾਲੀ ਗੱਲ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹਦਾ ਹੱਲ ਕੱਢਦੀ ਆ ਸਰਕਾਰ, ਕੀ ਇਸ ਦੇ ਉੱਪਰ ਫੈਸਲਾ ਲੈਂਦੀ ਆ। ਹੁਣ 1.5 ਮਹੀਨਾ ਵੀ ਲੰਘ ਗਿਆ ਤਾਂ ਉੱਥੇ ਬਹਿਮਲ ਕਲਾਂ ਦੀ ਧਰਤੀ ਤੇ ਸੁਖਰਾਜ ਸਿੰਘ ਨੇ ਇਹ ਕਹਿਤਾ ਸੀ, ਕਹਿੰਦੇ ਕਿ ਜੇ ਸਪੀਕਰ ਕਰਤਾਰ ਸਿੰਘ ਸੰਧਵਾ ਇੱਥੇ ਆਉਣਗੇ ਤਾਂ ਆਪਣਾ ਅਸਤੀਫਾ ਹੱਥ ਦੇ ਵਿੱਚ ਲੈ ਕੇ ਆਉਣ। ਤਾਂ ਦੇਖਦੇ ਆ ਕਿ ਕੀ ਉੱਥੇ ਅਸਤੀਫਾ ਸਪੀਕਰ ਕਰਤਾਰ ਸਿੰਘ ਸੰਧਵਾ ਹੱਥ ਦੇ ਵਿੱਚ ਲੈ ਕੇ ਆਉਂਦੇ ਨੇ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਰੋਟੀ ਸੇਕ ਕੇ ਮੁੜਦੇ ਨੇ ਉੱਥੋਂ। ਜੀ ਗੱਲ ਕਰਦੇ ਹਾਂ ਜੀ ਸਿੱਧੂ ਮੂਸੇਵਾਲਾ ਕਤਲ ਕੇਸ ਦੀ। 13 ਪੁਲਿਸ ਅਧਿਕਾਰੀ ਜਿਹੜੇ ਕਿ ਇਸ ਕਤਲ ਕੇਸ ਦੀ ਤਫਤੀਸ਼ ਵਿੱਚ ਲੱਗੇ ਹੋਏ ਨੇ, ਇਹਨਾਂ ਦੀ ਸੁਰੱਖਿਆ ਵਧਾਈ ਗਈ ਹੈ। ਕੀ ਕਾਰਨ ਬਣੇ ਨੇ ਕਿ ਪੁਲਿਸ ਆਫੀਸਰਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ? ਇਹ ਤਾਂ ਇਦੋਂ ਵੀ ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਪੁਲਿਸ ਆਫੀਸਰਾਂ ਨੂੰ ਧਮਕੀਆਂ ਦੇਣ ਲੱਗੇ ਨੇ ਅੱਜ ਕੱਲ੍ਹ ਦੇ ਸਲਾਰੂ ਉੱਠੇ। ਤਾਂ ਇਹਦੇ ਵਿੱਚ ਅਸੀਂ ਜੇ ਕਹੀਏ ਤਾਂ ਇੱਕ ਬੜੀ ਸ਼ਰਮਿੰਦਗੀ ਆਉਂਦੀ ਆ ਕਿ ਇੱਕ ਜਿਹੜੀ ਪੁਲਿਸ ਸਾਡੀ ਸੁਰੱਖਿਆ ਦੇ ਲਈ ਰੱਖੀ ਜਾਂਦੀ ਆ, ਉਸੇ ਪੁਲਿਸ ਨੂੰ ਹੀ ਸੁਰੱਖਿਆ ਦਿੱਤੀ ਗਈ। ਕਿੱਡੀ ਸ਼ਰਮ ਵਾਲੀ ਗੱਲ ਹੋ ਸਕਦੀ ਹੈ ਇਹ, ਹਨਾ। ਤਾਂ ਜਿਹੜਾ ਸਿੱਧੂ ਮੂਸੇਵਾਲਾ ਦਾ ਪਿਤਾ ਬਾਰ-ਬਾਰ ਇਹੋ ਕਹਿੰਦਾ ਕਿ ਮੇਰੇ ਪੁੱਤ ਨੂੰ ਇਨਸਾਫ ਮਿਲੇ, ਜਿੱਥੋਂ ਤੱਕ ਲੜਨਾ ਹੋਇਆ ਤਾਂ ਮੈਂ ਲੜਾਂਗਾ, ਜਿੱਥੋਂ ਤੱਕ ਮੈਨੂੰ ਇਜਾਜ਼ਤ ਮਿਲੀ, ਜਿੱਥੋਂ ਤੱਕ ਮੇਰਾ ਸਾਥ ਦਿੱਤਾ ਮੇਰੀ ਜ਼ਿੰਦਗੀ ਨੇ, ਤਾਂ ਮੈਂ ਉੱਥੋਂ ਤੱਕ ਲੜਾਂਗਾ ਇਨਸਾਫ ਦੇ ਲਈ। 29 ਮਈ ਨੂੰ ਜਦੋਂ ਕਤਲ ਹੁੰਦਾ ਸਿੱਧੂ ਮੂਸੇਵਾਲੇ ਦਾ ਤਾਂ ਹਰ ਇੱਕ ਦੇ ਦਿਲ ਦੇ ਵਿੱਚ ਸਹਿਮ ਫੈਲ ਜਾਂਦਾ ਕਿ ਜਦੋਂ ਐਡਾ ਵੱਡਾ ਸੁਪਰਸਟਾਰ ਨਹੀਂ ਰਿਹਾ ਤਾਂ ਫਿਰ ਆਮ ਲੋਕ ਕਿਹਦੇ ਵਿਚਾਰੇ ਨੇ। ਇੱਥੇ ਹੁਣ ਗਲਤੀ ਕਿਹਦੀ ਆ? ਗਲਤੀ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਸਿਕਿਉਰਟੀਆਂ ਜਨਤਕ ਕਰੀਆਂ, ਗਲਤੀ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਆਪਣੀ ਵਾਹ-ਵਾਹ ਦੀ ਖੱਟਣ ਦੇ ਲਈ ਇੱਕ ਮਾਂ ਦਾ ਪੁੱਤ ਮਰਵਾਤਾ। ਤਾਂ ਇਹ ਨਹੀਂ ਹੈਗਾ ਵੀ ਇਕੱਲੇ ਉਸ ਪੁਲਿਸ ਆਫੀਸਰਾਂ ਨੂੰ ਸਿਕਿਉਰਟੀਆਂ ਦੇਤੀਆਂ ਤੇ ਚਲੋ ਜੀ ਉਹ ਇਨਵੈਸਟੀਗੇਸ਼ਨ ਕਰਦੇ ਰਹਿਣਗੇ। ਇੱਥੇ ਸਵਾਲ ਇਹ ਖੜਾ ਹੁੰਦਾ ਹਰਜਿੰਦ ਜੀ ਕਿ ਤੁਸੀਂ ਸਿਕਿਉਰਟੀਆਂ ਦੇਤੀਆਂ, ਚੰਗੀ ਗੱਲ ਆ, ਕਿਸੇ ਹੋਰ ਮਾਂ ਦਾ ਪੁੱਤ ਨਾ ਮਰੇ, ਪਰ ਉਹਨਾਂ ਲੋਕਾਂ ਨੂੰ ਕਦੋਂ ਫੜਿਆ ਜਾਊਗਾ? ਉਹਨਾਂ ਲੋਕਾਂ ਦੇ ਕਦੋਂ ਨੱਥ ਪਊਗੀ ਜਿਹੜੇ ਲੋਕ ਸ਼ਰੇਆਮ ਧਮਕੀਆਂ ਦਿੰਦੇ ਨੇ, ਜਿਹੜੇ ਲੋਕ ਸ਼ਰੇਆਮ ਤੁਰੇ ਜਾਂਦੇ, ਕਦੇ ਬਾਜ਼ਾਰ ਦੇ ਵਿੱਚ ਇੱਕ ਵਪਾਰੀ ਨੂੰ ਗੋਲੀ ਮਾਰ ਦਿੰਦੇ ਨੇ, ਤੁਰੇ ਜਾਂਦੇ ਕਦੇ ਬਾਜ਼ਾਰ ਦੇ ਵਿੱਚ ਇੱਕ ਪੁਲਿਸ ਕਾਂਸਟੇਬਲ ਨੂੰ ਗੋਲੀ ਮਾਰ ਦਿੰਦੇ ਨੇ, ਤੁਰੇ ਜਾਂਦੇ ਕਦੇ ਬਾਜ਼ਾਰ ਦੇ ਵਿੱਚ ਕਿਸੇ ਮਹਾਤੜ ਨੂੰ ਗੋਲੀ ਮਾਰ ਦਿੰਦੇ ਨੇ। ਤਾਂ ਫਿਰ ਉਹਨਾਂ ਦੀ ਸੁਰੱਖਿਆ ਕੌਣ ਕਰੂਗਾ? ਇਹ ਸਵਾਲ ਇਹ ਖੜੇ ਹੁੰਦੇ ਨੇ। ਠੀਕ ਆ, ਤੁਸੀਂ ਸਿਕਿਉਰਟੀਆਂ ਦਿਓ, ਚੰਗੀ ਗੱਲ ਆ ਕਿ ਕਿਸੇ ਮਾਂ ਦਾ ਪੁੱਤ ਨਾ ਮਰੇ, ਪਰ ਜਿਹੜੇ ਸਿਕਿਉਰਟੀ ਦੇ ਵਿੱਚ ਲੱਗੇ ਨੇ ਉਹ ਵੀ ਤਾਂ ਕਿਸੇ ਮਾਂ ਦੇ ਪੁੱਤ ਨੇ।
ਇਹ ਬੜੇ ਵੱਡੇ ਜਿਹੜੇ ਕਿ ਸਵਾਲ ਨੇ। ਅਸੀਂ ਇਹਨਾਂ ਦੇ ਉੱਪਰ ਜੇਕਰ ਗੌਰ ਕਰੀਏ ਤਾਂ ਬਹੁਤ ਸੰਜੀਦਗੀ ਨਾਲ ਇਹ ਮੁੱਦੇ ਨੇ ਜਿਹੜੇ ਵਿਚਾਰਨ ਵਾਲੇ ਨੇ, ਬੜੇ ਵੱਡੇ ਮੁੱਦੇ ਨੇ। ਪਰ ਗੱਲ ਉੱਥੇ ਹੀ ਫੇਰ ਆਉਂਦੀ ਆ, ਸਰਕਾਰ ਦੇ ਉੱਪਰ ਗੱਲ ਆਉਂਦੀ ਆ ਕਿ ਸਰਕਾਰਾਂ ਬੈਠੀਆਂ ਨੇ। ਸਰਕਾਰ, ਜੇਕਰ ਅਸੀਂ ਇੱਕ ਪਰਿਵਾਰ ਦੀ ਗੱਲ ਕਰਦੇ ਨਾ, ਪਰਿਵਾਰ ਦੇ ਮੁਖੀ ਦੀ ਜ਼ਿੰਮੇਵਾਰੀ ਹੁੰਦੀ ਆ ਆਪਦੇ ਘਰ ਨੂੰ ਸਾਂਭਣਾ। ਇੱਥੇ ਪੰਜਾਬ ਨੂੰ ਸਾਂਭਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਆ। ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤਾਂ ਕਦੇ ਗੁਜਰਾਤ 'ਚ ਤੁਰੇ ਫਿਰਦੇ ਸੀ, ਕਦੇ ਹਿਮਾਚਲ ਤੁਰੇ ਫਿਰਦੇ ਸੀ, ਕਦੇ ਯੂਪੀ 'ਚ ਤੁਰੇ ਫਿਰਦੇ ਸੀ, ਕਦੇ ਅਜਿਹੀਆਂ ਗੱਲਾਂ ਕਰਕੇ ਜਿਹੜੀ ਸਰਕਾਰ ਆ, ਮੈਨੂੰ ਲੱਗਦਾ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੂੰ ਚੰਗਾ ਕਹਾਤਾ ਇਸ ਸਰਕਾਰ ਨੇ। ਇਹ ਸਰਕਾਰ ਅੱਜ ਅਜਿਹੇ ਸਵਾਲਾਂ ਦੇ ਵਿੱਚ ਘਿਰ ਚੁੱਕੀ ਹੈ ਜਿਹੜੇ ਸਵਾਲਾਂ ਦੇ ਇਹਨਾਂ ਕੋਲ ਜਵਾਬ ਹੀ ਹੈ ਨਹੀਂ। ਤੁਸੀਂ ਇਹ ਦੇਖੋ, ਇਹ ਕਹਿੰਦੇ ਸੀ ਅਸੀਂ ਗਰੰਟੀਆਂ ਦਿੰਨੇ ਆ, ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਪਰ ਕਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਗੇ? ਉਸ ਪੰਜਾਬ ਨੂੰ ਜਿੱਥੇ ਆਏ ਦਿਨ ਸੰਦੀਪ ਨੰਗਲ ਅੰਬੀਆਂ ਵਰਗੇ ਖਿਡਾਰੀ ਦਾ ਕਤਲ ਹੋ ਜਾਂਦਾ, ਜਿੱਥੇ ਆਏ ਦਿਨ ਸਿੱਧੂ ਮੂਸੇਵਾਲੇ ਵਰਗੇ ਗਾਇਕ ਦਾ ਕਤਲ ਹੋ ਜਾਂਦਾ। ਪਰ ਕਿਹੜੇ ਪੰਜਾਬ ਦੀ ਗੱਲ ਕਰਦੇ ਨੇ ਇਹ? ਕਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਗੇ? ਇਹ ਤਾਂ ਹੁਣ ਵਕਤ ਦੱਸੇਗਾ ਜੀ। ਜੀ, ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਹਰਿੰਦਰ ਜੀ। ਕੱਲ ਮਿਲਦੇ ਹਾਂ ਜੀ, ਫਿਰ ਤੋਂ ਨਵੇਂ ਟੌਪਿਕ ਦੇ ਉੱਤੇ ਕਰਾਂਗੇ ਜੀ ਚਰਚਾ। ਤਦ ਤੱਕ ਲਈ ਧੰਨਵਾਦ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸੋ ਦਰਸ਼ਕੋ, ਸਮਾਂ ਹੋ ਚਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।